चलो जी परा लै चल। वाह वाह मलवेरा वाह छा गया। ये आ गया मेरा बेड। बाकी सारी चीज़ा कुछ भी नहीं है, मेरा बेड रह गया सी। जी दुकान का सारा समान इत्थे बाहर निकल गया भाई। ਤਾਂ ਮੈਂ ਸੋਚਿਆ ਫਰਸ਼ ਇਹਨਾਂ ਧੋ ਲਈ। ਹਾਲੇ ਤੱਕ ਆਇਸ਼ਾ ਘਰ ਦਾ ਵੀ ਫਰਸ਼ ਧੋਣ ਲੱਗੀ ਸੀਗੀ। ਨੇਗੇ ਇਹਨਾਂ ਸ਼ੈਲਫਾਂ ਦੇ ਤੇ ਇਹਨਾਂ ਨੂੰ ਚੱਕ ਕੇ ਇੱਥੇ ਇਹਨਾਂ ਨੂੰ ਕੋਠੇ ਸਿੱਟ ਦਈਏ, ਕਾਂ ਖਾਵਣਗੇ ਕਾਂ ਆ ਬਾਕੀ ਜੀ। ਤੇ ਹੁਣ ਸੈਟਅਪ ਚੈੱਕ ਕਰੋ ਜੀ ਭਾਈ ਸਾਹਿਬ, ਜ਼ਬਰਦਸਤ ਨਹੀਂ ਹੋ ਗਿਆ। ਚੈੱਕ ਕਰੋ ਜੀ ਮਾਸ਼ਾਅੱਲਾ ਸਾਰਾ ਫਰਸ਼ ਜਿਹੜਾ ਅੱਛੀ ਤਰ੍ਹਾਂ ਵਾਸ਼ ਹੋ ਗਿਆ ਔਰ ਕਿਵੇਂ ਚਮਕ ਰਿਹਾ ਹੈਗਾ। ਹੁਣ ਫਿਰ ਨਾ ਅੱਧੇ ਕੇ ਰਸਤੇ ਤੇ ਵੀ ਪਾਣੀ ਛਿੜਕਣ ਲੱਗਿਆ ਹੈਗਾ। ਅਸਲਾਮੁਅਲੈਕੁਮ ਜੀ, ਕੀ ਹਾਲ ਚਾਲ ਨੇ ਫਿਰ ਸਾਡੇ ਦੇਖਣ ਵਾਲੇ तमाम बहन भाइयों ਦਾ। ਅਸੀਂ ਉਮੀਦ ਕਰਨੇ ਆ ਕਿ ਸਾਡੇ ਦੇਖਣ ਵਾਲੇ तमाम बहन भाई ਬਿਲਕੁਲ ਠੀਕ ਠਾਕ ਹੋਣਗੇ ਤੇ ਅਲਹਮਦੁਲਿਲਾ ਜੀ ਅਸੀਂ ਬਿਲਕੁਲ ਠੀਕ ਠਾਕ ਆਂਗੇ। ਸੁਬਹ ਦਾ ਟਾਈਮ ਹੈ ਤਕਰੀਬਨ 10 ਵਜ ਕੇ ਉੱਤੇ ਕੁਝ ਟਾਈਮ ਹੋ ਗਿਆ ਹੋਣਾ, 10 ਵਜ ਕੇ 35 ਮਿੰਟ ਹੋ ਗਏ ਨੇ ਭਾਈ ਸਾਹਿਬ। ਅੱਜ ਮੇਰੇ ਜ਼ਿੰਮੇ ਕੰਮ ਲੱਗਿਆ ਹੈਗਾ ਕਿ ਮੈਂ ਨਾ ਦੁਕਾਨ ਦੀ ਮੁਕੰਮਲ ਅੱਛੀ ਤਰ੍ਹਾਂ ਸਾਫ ਸਫਾਈ ਕਰਨੀ ਹੈਗੀ। ਅੰਮੀ ਅਬੂ ਇੱਥੇ ਇੱਕ ਛੋਟਾ ਜਿਹਾ ਕੰਮ ਗਏ ਜਿਵੇਂ ਹੀ ਆਉਂਦੇ ਨੇ ਫਿਰ ਉਹ ਵੀ ਤੁਹਾਡੇ ਨਾਲ ਸ਼ੇਅਰ ਕਰਨੇ ਕੀ ਕੰਮ ਗਏ ਹੋਏ ਨੇਗੇ। ਉਹਨਾਂ ਨਾਲ ਹੀ ਤੱਕ ਲੱਗ ਜਾਣਾ ਘੰਟਾ। ਉਹਨਾਂ ਦੇ ਆਉਂਦਿਆਂ ਤੱਕ ਮੈਂ ਜੀ ਦੁਕਾਨ ਦੀ ਅੰਦਰੋਂ ਅੱਛੀ ਤਰ੍ਹਾਂ ਸਾਫ ਸਫਾਈ ਕਰਨੀ, ਕਿਉਂਕਿ ਮਾਸ਼ਾਅੱਲਾ ਆਪਾਂ ਅਨ ਕਰੀਬ ਹੀ ਬਹੁਤ ਜਲਦ दुकान के अंदर समान पावन लगे आगे जो कोई 10-15 हज़ार जितना पा लिया, मतलब कि फिर आहिस्ता आहिस्ता जिमें मतलब कि अगे निज़ाम बनता गया जिमें साढ़े को पैसे आते गए इंशाअल्लाह ताला के दुकान के समान बढ़ाते जावांगे और दुकान इंशाअल्लाह ताला भर लवांगे समान ना। तो इन्ना एक सारा काम हैगा मेरे वेखने जी, क्योंकि मिनट लाना हैगा सारा निपटा लेना हैगा, लेकिन थोड़ा जिहा टाइम लग गया। इस वजह से सकता है कि थल्लों अगर फर्श वाश किया तो मैं सोच रहा यार फर्श जो ना थल्लों धो देना, गट्टा मिट्टी थले बहुत ज़्यादा हैगा और बुरा लगता हैगा। दुकान के अंदर मुकम्मल अच्छी तरह सफाई कर देने, भावें अपन 1.5 घंटा लग गया ना अच्छी तरह सफाई करने आगे। बाकी अगर चल के दरवाज़ा खोलना आगे और इनकी सफाई करनी जी यार शुरू करिए। हाँ तू भी नाल हेल्प करावेंगा मेरी, अंदरों समान बाहर तू कटवाना है, इत्थे रवी ठीक है, नस्सी ना। शाबाश शाबाश, आज मेरी इस काम ਤੇ ਮੇਰੀ ਅੱਜ ਕੋਈ ਨਹੀਂ ਡਿਊਟੀ, ਤੂੰ ਨਿਭਾ ਰਿਹਾ। ਤੇ ਕੱਲ ਦਾ ਕੁਤਰਾ ਬਣਿਆ ਪਿਆ ਹੈਗਾ, ਜਾਨਵਰਾਂ ਦਾ ਪਿਓ ਹੈਗਾ। ਮੈਨੂੰ ਸੱਚ ਅੱਬੂ ਜਾਣ ਕੇ ਗਏ ਸੀਗੇ, ਉਹਨਾਂ ਨੂੰ ਖਲ ਵਗੈਰਾ ਹੀ ਖਵਾਣੀ ਸੀਗੀ, ਉਹ ਚੋਖਰ ਵਗੈਰਾ ਜਿਹਾ ਪਿਆ, ਚੋਖਰ ਤੇ ਵਿੱਚ ਤੇਲ ਵਗੈਰਾ ਮਿਕਸ ਕਰਕੇ ਉਹ ਕੋਈ ਨਹੀਂ, ਉਹ ਬਾਅਦ ਖਵਾਲਨੇ ਆਗੇ। ਇਹਨਾਂ ਨੂੰ ਕੁਤਰਾ ਥੋੜਾ ਜਿਹਾ ਪਾ ਦੇਵਾਂ ਪਹਿਲੇ, ਉਸ ਤੋਂ ਬਾਅਦ ਫਿਰ ਇਹਦਾ ਕੰਮ ਸ਼ੁਰੂ ਕਰਨੇ ਆ। ਕੁਤਰਾ ਤਾਂ ਬੱਚੇ ਹੀ ਪਿਆ ਹੈਗਾ। ਚਲੋ ਕੋਈ ਨਹੀਂ, ਇਹ ਤਾਂ ਸਿੱਟੀਏ ਨਾ, ਵੱਡੇ ਜਾਨਵਰਾਂ ਦੇ ਅੱਗੇ ਸਿੱਟ ਦਿੰਦੇ ਆ। ਔਰ ਜੇ ਬੱਕਰੀਆਂ ਵਗੈਰਾ ਨਹੀਂ ਉਹਨਾਂ ਨੂੰ ਚੋਖਰ ਦੇ ਵਿੱਚ ਮਤਲਬ ਕਿ ਆਇਲ ਵਗੈਰਾ ਮਿਕਸ ਕਰਕੇ, ਘੀ ਵਗੈਰਾ ਮਿਕਸ ਕਰਕੇ ਉਹਨੂੰ ਖਿਲਾਉਣਾ ਹੁੰਦਾ ਹੈਗਾ ਡੇਲੀ। ਆਲੋ ਜੀ ਤੁਹਾਡਾ ਕੁਤਰਾ ਆ ਗਿਆ, ਖਾਓ ਰਾਜ ਰੱਜ ਕੇ। ਇਹਨਾਂ ਨੇ ਪਾ ਦਿੰਦੇ ਆਗੇ ਤੇ ਮੈਂ ਤਾਂ ਕਹਿੰਦਾ ਪਰ ਇਹਨਾਂ ਨੂੰ ਚੋਖਰ ਵਗੈਰਾ ਮਿਕਸ ਕਰਕੇ ਖਿਲਾ ਦਈਏ, ਕਿਉਂਕਿ ਇਹ ਵੀ ਨਾ ਬੜੀਆਂ ਆਵਾਜ਼ਾਂ ਮਾਰ ਰਹੇ ਨੇਗੇ ਬਾਰ ਬਾਰ। ਮਿੱਟੀ ਸਿੱਟਣ ਵਾਲੇ ਹੀ ਆਏ ਫਿਰਦੇ ਨੇਗੇ ਯਾਰ, ਪੁਰਾਈ ਪਵਾ ਨਾ ਲਈਏ। ਚਲੋ ਅੰਮੀ ਅੱਬੂ ਆ ਜਾਂਦੇ ਨੇ, ਅਗਰ ਉੱਤਾਂ ਤੱਕ ਰਹਿ ਤੇ ਫਿਰ ਨਾ ਅਗਰ ਪੁਰਾਈ ਪਵਾਣੀ ਹੋਈ ਤਾਂ ਅੰਮੀ ਅੱਬੂ ਨਾਲ ਗੱਲ ਕਰਕੇ ਫਿਰ ਪੁਰਾਈ ਪਵਾ ਲਵਾਂਗੇ। ਮੇਰਾ ਦਿਲ ਹੈਗਾ ਅੱਗੇ ਜਿਹੜੀ ਇਹ ਜਗ੍ਹਾ ਹੈ ਨਾ ਇਹ ਸੋਲੰਗ ਵਾਲੀ ਉੱਚੀ ਕਰ ਲਈ ਹੈ, ਲੇਕਿਨ ਸੋਲੰਗ ਪੱਟੇ ਹੋਇਆ ਨਹੀਂ, ਉਹ ਥੱਲੇ ਇੱਟਾਂ ਰਹਿ ਜਾਣੀਆਂ ਨਗਰ ਇਹਦੇ ਪੁਰਾਈ ਪਵਾਈ ਤਾਂ ਚਲੋ ਛੱਡੋ ਬਾਅਦ ਕਰ ਲਵਾਂਗੇ। ਤੇ ਜਿਤਨੀ ਪੁਰਾਈ ਪਵਾਣੀ ਉਤਨੇ ਤਾਂ ਆਪਾਂ ਦੁਕਾਨ ਸਮਾਨ ਵੱਧ ਪਾ ਲਵਾਂਗੇ, ਉਹ ਜੀ ਠੀਕ ਹੈਗਾ। ਔਰ ਮੈਂ ਸੋਚ ਰਿਹਾ ਕਿ ਨਾ ਚੋਖਰ ਵਗੈਰਾ ਜਿਹੜਾ ਇਹਨੂੰ ਮਿਕਸ ਕਰਕੇ ਇਹਨਾਂ ਨੂੰ ਖਿਲਾ ਦੇਵਾਂ ਨਹੀਂ। ਔਰ ਜੀ ਚੋਖਰ ਵੀ ਖਤਮ ਹੋਣ ਵਾਲਾ ਹੈਗਾ, ਇਹ ਚੋਖਰ ਸਾਰਾ ਜਿਹੜਾ ਮੈਂ ਤਾਂ ਕਹਿੰਦਾ ਹੁਣ ਖਿਲਾ ਰਹੀ, ਕਿਉਂਕਿ ਉਹ ਭੁੱਖੇ ਖੜੇ ਨੇਗੇ ਜਾਨਵਰ। ਤੇ ਕੁਤਰਾ ਵੀ ਮੁੱਕ ਗਿਆ, ਮੈਨੂੰ ਤਾਂ ਸੀਗਾ ਕਾਫੀ ਵੱਡੀ ਡੇਰੀ ਪਈ ਉਹਨੇ ਥੋੜਾ ਜਿਹਾ ਪਿਆ ਸੀ। ਮੈਨੂੰ ਬੁਝਾ ਨੇ ਕਿਹਾ ਕੋਈ ਨਹੀਂ ਉਹਨੂੰ ਖਵਾਉਣਾ ਹੀ ਹੁਣ ਪਿਛਲੇ ਟਾਈਮ ਹੀ ਹੈਗਾ। ਔਰ ਇਹ ਹੈਗਾ ਪਾਣੀ, ਇਹ ਤਾਂ ਪਹਿਲੇ ਤਾਂ ਪਾਣੀ ਐਡ ਕਰਨੇ ਆ ਇਹਨਾਂ ਦੇ, ਜਿਵੇਂ ਆਟਾ ਨਹੀਂ ਆਪਾਂ ਗੁੰਨੀਦਾ ਹੈਗਾ ਉਸ ਤਰ੍ਹਾਂ ਇਹਨੂੰ ਗੁੰਨਣਾ ਪੈਣਾ। ਚਲੋ ਜੀ ਪਾਣੀ ਅੱਛੀ ਤਰ੍ਹਾਂ ਪਹਿਲੇ ਇਹਦੇ ਮਿਕਸ ਕਰ ਲਈਏ, ਉਸ ਤੋਂ ਬਾਅਦ ਇਹਦੇ ਫਿਰ ਆਇਲ ਪਿਆ ਹੈਗਾ, ਆਇਲ ਹੀ ਇਹਦੇ ਪਾਣਾ ਹੈਗਾ। ਪਹਿਲੇ ਵਾਲੇ ਪਾਣੀ ਨਾਲ ਤੇ ਨਹੀਂ ਗਿੱਲਾ ਹੋਇਆ ਹੈਗਾ ਠੀਕ ਤਰ੍ਹਾਂ, ਚੋਖਰ ਇਹਦੇ ਹੋਰ ਪਾਉਣਾ ਪੈਣਾ। ਆਇਸ਼ਾ ਕਹਿ ਰਹੀ ਆ ਸਾਰੀ ਵਿੱਚ ਨਾ ਦਿਜਕੀ ਜੀ ਪਾਈ ਨਾ ਤੇ ਫਿਰ ਜਾ ਕੇ ਇਹਨੇ ਕੋਈ ਗਿੱਲਿਆ ਹੋਣਾ ਹੈਗਾ ਥੋੜਾ ਬਹੁਤ। ਅੱਬੂ ਜਾਨ ਡੇਲੀ ਤਾਂ ਬਹੁਤ ਪਾਣੀ ਪਾਉਂਦੇ, ਕਿਉਂਕਿ ਮੈਂ ਕਦੀ ਨਹੀਂ ਇਸ ਤਰ੍ਹਾਂ ਮਤਲਬ ਬਣਾ ਕੇ ਜਾਨਵਰਾਂ ਨੂੰ ਖਿਲਾਇਆ, ਅੱਬੂ ਜਾਨ ਹੀ ਬਣਾਉਂਦੇ ਨੇ। ਕੋਈ ਨਾ ਸਾਰਾ ਐਡ ਕਰ ਲਿਆ, ਸੁੱਕਾ ਸੁੱਕਾ ਇਹਨੇ ਸਾਰਾ ਗਿੱਲਾ ਕਰਕੇ ਉਹਨਾਂ ਨੂੰ ਖਿਲਾਉਣਾ ਹੈਗਾ। और अच्छी तरह ना गिला हो गया हैगा इनके चोन, फिर ना बाकी आयल बचा पे सारा ही पवा देने हैं। असल खुराक तो यही है ना जानवरों की। हाले तक इन्हें घी भी ऐड किया होंगे ना, घी अपने को घर एक्सट्रा पिया नहीं है, वाधू पिया होंगे ना, मतलब कि किलो पिया होंगे घर में आधा किलो में पा देना सी। घी भी जो है मिक्स करके खिला दी ना जानवरों तो भी अच्छा होंगे इन्होंने वास्ते।
ਔਰ ਜੀ ਹੁਣ ਫਿਰ ਨਾ ਬਰਤਨਾਂ ਪਾ ਲੈਣੇ ਆਗੇ, ਬਰਤਨਾਂ ਪਾ ਕੇ ਫਿਰ ਉਸ ਹਿਸਾਬ ਨਾਲ ਹੀ ਖਿਲਾਣੇ ਨੇ ਨਾ, ਸਾਰਿਆਂ ਨੂੰ ਬਰਾਬਰ ਵੰਡੇ ਦਾ ਆ ਜਾਵੇ ਜਾਨਵਰਾਂ ਨੂੰ। ਆਓ ਜੀ ਅੱਛਾ ਇੱਕ ਹੋਰ ਪਰਾਤ ਪਈ ਹੋਣੀ ਸੀਗੀ, ਮੁਰਗੀਆਂ ਬੜੀ ਸ਼ੌਕ ਨਾਲ ਖਾਂਦੀਆਂ ਨੇ ਆ ਦੇਖੋ, ਬੜੀ ਸ਼ੌਕ ਨਾਲ ਖਾਂਦੇ ਨੇਗੇ। ਤੂੰ ਆ ਥੱਲੋਂ ਚੁੱਕ ਲੈ, ਵੀ ਥੱਲੇ ਜਾਂ ਡੁੱਲਿਆ ਨਾ ਚੁੱਕ ਲੱਗੇਗਾ ਉੱਤੇ। ਪਹਿਲੇ ਜੀ ਇਹ ਲੈ ਚੱਲਣਾ ਰੱਖਿਆ ਮੈਂ ਜਾਨਵਰ ਦੇ ਅੱਗੇ, ਫਿਰ ਉਹ ਲੈ ਜਾਵਾਂ। ਓਏ ਹੋਏ ਹੋਏ ਕਿੰਨੇ ਕਾਲੇ ਸੀਗੇ ਖਾਣ ਨੂੰ। ਰੁਕ ਜਾ ਜੇ ਮੇਰੇ ਕੋਲ ਡੁੱਲ ਜਾਵਣਗੇ। ਓਏ ਹੋਏ ਰੁਕ ਜਾ ਰੁਕ ਜਾਓ, ਸਬਰ ਨਾ ਖਾਵੋ। ਇੱਕ ਹੋਰ ਆਲੀ ਥੀ ਹੈਗੀ, ਇਹਦੇ ਸਿਰੇ ਤੇ ਕਰ ਦੇਣਾ, ਇਹਦੇ ਸਿਰੇ ਤੇ ਕਰ ਦੇਣਾ ਸੈਂਟਰ ਚੋਂ ਦੂਸਰਾ ਲਿਆ ਕੇ ਰੱਖਣਾ ਬਰਤਨ ਵੱਡਾ। ਔਰ ਜੀ ਆਇਸ਼ਾ ਵੀ ਨਾ ਘਰ ਦੀ ਸਾਫ ਸਫਾਈ ਕਰਦੀ ਫਿਰਦੀ ਸਹਿੰਦੀ ਹੈ, ਝਾੜੂ ਵਗੈਰਾ ਦੇ ਕੇ। ਮੁਰਗੇ ਦੇ ਕੰਮ ਚੈੱਕ ਕਰੋ। ਰੁਕ ਜਾ, ਦੂਸਰੇ ਨੇ ਨਹੀਂ ਤੰਗ ਕੀਤਾ, ਤੂੰ ਇੱਕ ਹੀ ਤੰਗ ਕੀਤੀ ਯਾਰ। ਥੱਲੋਂ ਚੁੱਕ ਲੈ ਯਾਰ, ਥੱਲੇ ਪਿਆ ਹੈਗਾ। ਚੱਲ ਥੱਲੋਂ ਚੁੱਕੀ ਰੱਖ ਹੁਣ, ਇਹਨੂੰ ਚੱਕ ਕੇ ਯਾਰ ਲੈ ਚਲੀ, ਵਧਣੀ ਬੜਾ ਹੈਗਾ। ਐ ਨਹੀਂ ਸਮਝੇਗਾ ਇਹਨੂੰ ਕਿੰਨੀ ਵਾਰੀ ਰੋਕਿਆ ਹੈਗਾ, ਉੱਧਰ ਪਿੱਛੇ ਹੋ ਗਿਆ। ਚੱਲ ਰੱਸੀ ਪਾਈ ਮੈਂ ਕਿਹਾ ਬੰਨ ਦੇਵਾਂ, ਫੇਰ ਵੀ ਨਿਕਲ ਆਂਦਾ। ਚੱਲ ਅੱਠ ਪਿੱਛੇ ਚਲੋ ਜੀ। ਹੁਣ ਇਹਨਾਂ ਦੀ ਖੁਰਾਕ ਪੂਰੀ ਹੋਈ, ਰਾਜੀ ਕੇ ਖਾਵਣਗੇ। ਇਹ ਜਿਹੜੀ ਪਰਾਤ ਜੀ ਇੱਥੇ ਮੈਂ ਰੱਖੀ ਸੀਗੀ, ਇਕੱਲੀ ਇਹਨੇ ਖਾ ਲੈਣੀ ਸੀ। ਹੱਥ ਵਗੈਰਾ ਵਾਸ਼ ਕਰੀ, ਉਸ ਤੋਂ ਬਾਅਦ ਫਿਰ ਸਫਾਈ ਨੂੰ ਲੱਗੀ ਉੱਧਰ ਦੁਕਾਨ ਦੀ। ਉੱਥੇ ਵਾਸ਼ ਕਰ ਲੈਣਗੇ ਤੇ ਹੁਣ ਫਿਰ ਚੱਲ ਕੇ ਤੁਹਾਨੂੰ ਆਪਣਾ ਬੈਡਰੂਮ ਹੀ ਦਿਖਾਣਾ ਤੇ ਆਪਣੀ ਸ਼ਾਪ ਵੀ ਦਿਖਾਣਾ, ਕਿਉਂਕਿ ਮੇਰਾ ਉਹੀ ਬੈਡਰੂਮ ਹੈ, ਉਹੀ ਸ਼ਾਪ ਹੈਗਾ। ਉੱਥੇ ਮੈਂ ਰਾਤ ਨੂੰ ਸੋਹਣਾ ਹੁੰਦਾ ਔਰ ਉੱਥੇ ਮੇਰੀ ਮਤਲਬ ਦੁਕਾਨ ਦਾ ਸੈਟਅਪ ਸਾਰਾ ਹੋਣਾ ਹੈ ਇਨਸ਼ਾਅੱਲਾ। ਚੈੱਕ ਕਰੋ ਜੀ ਅੰਦਰ ਮਤਲਬ ਖਿਲਾਰਾ ਤਾਂ ਬਹੁਤ ਜ਼ਿਆਦਾ ਮਚਿਆ ਪਿਆ ਹੈਗਾ। ਉਹਨੇ ਸਾਰਾ ਜਿਹਾ ਖਿਲਾਰਾ ਹੈਗਾ ਇਹਨੂੰ ਕੁੰਝਣਾ ਹੈਗਾ। ਕੱਪੜੇ ਵਗੈਰਾ ਚੱਕਣੇ ਨੇਗੇ, ਜਿਹੜੀ ਮੇਰੀ ਜੈਕਟਾਂ ਵਗੈਰਾ ਹੁਣ ਇੱਥੇ ਪਈਆਂ ਰਹਿੰਦੀਆਂ ਨੇ। ਆਇਸ਼ਾ ਆਪਣੇ ਕੱਪੜੇ ਵਗੈਰਾ ਧੋ ਦਿੰਦੀ ਹੈਗੀ, ਤੇ ਇਹ ਮੇਰੀ ਕਦੋਂ ਦੀ ਪਈ ਹੈ, ਚੱਕ ਲਵੀਂ ਇੱਥੋਂ। ਇਹ ਵੀ ਜਿਹੜਾ ਉੱਤੇ ਚੱਕ ਕੇ ਦੇਣਾ, ਬਾਕੀ ਨਾ ਅੱਛੀ ਤਰ੍ਹਾਂ ਸਫਾਈ ਕਰ ਦੇਣਾ ਬਾਈ ਸਾਹਿਬ। ਸਭ ਤੋਂ ਪਹਿਲੇ ਤਾਂ ਮੈਂ ਆਪਣਾ ਜੁੱਲੀ ਬਿਸਤਰਾ ਇੱਥੋਂ ਗੋਲ ਕਰਾਂ, ਕਿਉਂਕਿ ਮੈਨੂੰ ਕੁੰਝਣਾ ਪੈਣਾ ਸਾਰਾ ਸਮਾਨ, ਫਿਰ ਹੀ ਸਫਾਈ ਹੋਏਗੀ। ਅੰਦਰੋਂ ਕੱਢਣੀ ਪੈਣੀ ਮੰਜੀ, ਬਾਕੀ ਉਹ ਫਰੀਜ਼ਰ ਵਗੈਰਾ ਸਾਰਾ ਕੱਢ ਕੇ ਥੱਲੋਂ ਫਰਸ਼ ਵਗੈਰਾ ਵਾਸ਼ ਕਰਕੇ ਬਿਲਕੁਲ ਸਫਾਈ ਕਰ ਦੇਣੀ ਸਾਰੀ ਦੁਕਾਨ ਦੀ, ਚਮਕਾ ਦੇਣਾ ਦੁਕਾਨ ਨੂੰ। ਔਰ ਠੀਕ ਹੈ ਲੱਗ ਜਾਣਾ ਫਿਰ ਆਪਣੇ ਕੰਮ ਨੂੰ। ਆਇਸ਼ਾ ਸਫਾਈ ਕਰ ਰਹੀ ਹੈ ਤੇ ਪਿੱਛੇ ਫਿਰ ਖਿਲਾਰਾ ਮੱਚ ਜਾਣਾ ਹੈਗਾ। ਚਲੋ ਕੋਈ ਨਾ, ਸਾਫ ਹੀ ਚੀਜ਼ਾਂ ਨਹੀਂ ਸਾਰੀਆਂ। ਇੱਥੇ ਨੂੰ ਰੱਖ ਦਿੰਦੇ ਇੱਥੇ, ਓਕੇ ਹੋ ਗਿਆ। ਇਹ ਹੈਗਾ ਮੇਰਾ ਬੈੱਡ, ਅੱਗੇ ਸਾਰੀ ਚੀਜ਼ਾਂ ਕੁਝ ਲਿਆ ਨਹੀਂ, ਮੇਰਾ ਬੈੱਡ ਰਹਿ ਗਿਆ ਸੀ, ਇਹਨੂੰ ਵੀ ਇੱਥੇ ਰੱਖਣਾ। ਹਾਲੇ ਤਾਂ ਕਾਫੀ ਸਮਾਨ ਅੰਦਰੋਂ ਕੱਢਣਾ, ਪਰ ਬਾਹਰ ਵੀ ਕੱਢ ਕੇ ਰੱਖਾਂਗੇ ਨਾ, ਪਰ ਦਰਵਾਜ਼ਾ ਵੀ ਖੋਲਣਾ ਔਰ ਬਾਹਰ ਬਾਕੀ ਚੀਜ਼ਾਂ ਕੱਢਣੀਆਂ ਹੈਗੇ। ਪਰ ਜਿਵੇਂ ਹੋ ਗਈ ਫ੍ਰਿਜ ਵਗੈਰਾ, ਹੋ ਗਈ ਫ੍ਰੀਜ਼ਰ ਵਗੈਰਾ, ਜਿਹਨੂੰ ਬਾਹਰ ਨਿਕਲਣਾ ਪਰ ਆਪਾਂ ਜੀ ਡੋਰ ਖੋਲ ਕੇ ਕਿ ਆਪਣੇ ਬਾਹਰ ਨਾ ਵਰਕਰ ਇੰਤਜ਼ਾਰ ਕਰ ਰਹੇ ਨਾਲ ਹੈਲਪ ਵਾਸਤੇ। ਬੰਦੇ ਦੇਖੋ ਐ ਬੱਬਰ ਸ਼ੇਰ ਬੰਦੇ ਨੇ ਦੋਵੇਂ, ਚੈੱਕ ਕਰੋ। ਆਇਆ ਤੂੰ ਵੀ ਨਾਲ ਹੈਲਪ ਕਰਾਣੀ ਹੈ, ਤੂੰ ਵੀ ਨਾਲ ਹੈਲਪ ਕਰਾਵੇਂਗਾ। ਦੁਕਾਨ ਖੋਲੂਆ ਯਾਰ, ਨਵਾਂ ਸਮਾਨ ਲੈ ਆਨੇ ਆ ਸ਼ਾਇਦ ਸ਼ੂ ਦਾ, ਤੇ ਠੀਕ ਹੈ। ਹੁਣ ਫਿਰ ਨਾ ਲੱਗ ਜਾਂਦੇ ਆ ਬਾਹਰ ਕੱਢੀਏ ਫਰੀਜ਼ਰ ਵਗੈਰਾ ਸਾਰਾ ਸਮਾਨ, ਜਿਹਾ ਕੋਈ ਚੀਜ਼ਾਂ ਨਹੀਂ ਹੈ ਮੈਂ ਕਿਹਾ ਤਾਂ ਖਾਲੀ ਇਹ ਪੈਕਟ ਸਾਈਡ ਤੇ ਕਰ ਲਵਾਂ। ਇਹਨੂੰ ਪਹਿਲੇ ਬਾਹਰ ਕੱਢੀ ਧੱਕਾ ਲਾ, ਪਰ ਅੱਛੇ ਟਾਇਰ ਲੱਗਿਆ ਨੇ। ਚਲੋ ਜੀ ਭਰਾ ਲੈ ਚੱਲ, ਭਰਾ ਇਹਨੂੰ ਧੋਣਾ ਉੱਥੇ, ਇੱਥੇ ਰੱਖ ਇਹਨੂੰ ਧੋਨੇ ਆ ਚੰਗੀ ਤਰ੍ਹਾਂ। ਤੇ ਆ ਬਾਕੀ ਗਾਜਰਾਂ ਦਾ ਤਰੋੜਾ ਪਿਆ ਬਾਈ, ਪੂਰਾ ਤਰੋੜਾ। ਦੁਕਾਨ ਵਾਸਤੇ ਲੈਣ ਦੱਸਿਆ ਸੀ ਨਾ, ਸਬਜ਼ੀ ਨਾਲ ਸ਼ੁਰੂ ਕਰਨ ਲੱਗੇ ਸੀਗੇ। ਕੋਈ ਸਬਜ਼ੀ ਵਗੈਰਾ ਮੰਗਵਾਈ, ਫਰੂਟ ਮੰਗਵਾਇਆ ਸੀ, ਉਹ ਘਰ 'ਚ ਅਸੀਂ ਖਾ ਗਏ। ਔਰ ਬਾਕੀ ਇਹ ਗਾਜਰਾਂ ਇੱਥੇ ਪਈਆਂ, ਇਨਸ਼ਾਅੱਲਾ ਬਹੁਤ ਜਲਦੀ ਐਂ ਸ਼ੁਰੂ ਕਰਨਾ। ਵੈਸੇ ਗਾਜਰਾਂ ਵੀ ਮਤਲਬ ਕਿ ਘਰ 'ਚ ਅਸੀਂ ਥੋੜੀ ਇਸਤੇਮਾਲ ਕਰ ਰਹੇ ਹਾਂ। ਘਰ ਡੇਲੀ ਜਿਹੜਾ ਨਾ ਇਹਨਾਂ ਜੂਸ ਬਣਾ ਕੇ ਪੀਦਾ। ਚੀਜ਼ਾਂ ਤਾਂ ਫਾਇਦੇ 'ਚ ਹੀ ਨਹੀਂ ਗੀਆਂ, ਮਤਲਬ ਕਿ ਬਹੁਤ ਸਸਤੀਆਂ ਗਾਜਰਾਂ ਮਿਲੀਆਂ ਸੀ, 700 ਦਾ ਕਿੰਨੇ ਤਰੋੜਾ ਮਿਲਿਆ ਸੀਗਾ। ਹਾਂ ਇਹ ਵੀ, ਔਰ ਇੱਥੇ ਕੰਡਾ ਹੀ ਇੱਥੇ ਕੱਢ, ਇੱਥੇ ਰੱਖ। ਵਾਹ ਜਿਤਨਾ ਬੰਦੇ ਕੋ ਕੰਮ ਹੋ ਰਿਹਾ ਬਈ ਕਰ ਆ ਰਿਹਾ ਹੈਗਾ ਨਾਲ ਰਲ ਕੇ। ਚਲੋ ਜੀ ਵਾਹ ਮਲਵੇਰਾ, ਵਾਹ ਛਾ ਗਿਆ। ਨਾ ਚਾਵਲ ਵਗੈਰਾ ਵੀ ਆਪਣੀ ਦੁਕਾਨ 'ਤੇ ਪਿਆ ਹੋਇਆ ਨੇ, ਕੁਛ ਇਹ ਸਾਬਤ ਚਾਵਲ ਪਾਇਆ ਹੋਏ ਨੇ, ਚੈੱਕ ਕਰੋ। ਤਕਰੀਬਨ ਹੋਣੇ ਨੇਗੇ 20-25 ਕਿਲੋ ਹੋਣੇ ਨੇ। 25 ਕਿਲੋ 60 ਤਰੋੜਾ ਹੁੰਦਾ, ਥੋੜੇ ਹੋਣੇ ਨੇਗੇ। ਉਹ ਛੋਟਾ ਤਰੋੜਾ ਹੈ ਨਾ, ਥੋੜੇ ਹੋਣੇ ਨੇ। 10-15 ਕਿਲੋ ਤਾਂ ਪੱਕੇ ਹੀ ਹੋਣੇ ਨੇ ਨਾ। ਫਿਰ ਇਹ ਵੀ ਚਾਵਲ ਹੀ ਪਏ ਨੇਗੇ, ਟੋਟਾ ਚਾਵਲ ਨੇ, ਜਿਹੜੀ ਮਤਲਬ ਕਿ ਸਭ ਤੋਂ ਲੋ ਕੁਆਲਿਟੀ ਦੇ ਹੁੰਦੇ ਨੇ ਚਾਵਲ, ਉਹ ਨੇ ਸਸਤੇ ਚਾਵਲ ਟੋਟਾ, ਜਿਹੜੇ ਮਤਲਬ ਕਿ ਉਹ ਟੁੱਟ ਜਾਂਦੇ ਨੇ ਵਿੱਚ, ਜਦੋਂ ਛਾਣਦੇ ਵਗੈਰਾ ਨੇ ਨਾ ਚਾਵਲਾਂ ਨੂੰ ਟੁੱਟ ਜਾਂਦੇ ਜੇ ਚਾਵਲ, ਉਹ ਟੋਟਾ ਚਾਵਲ ਹੁੰਦੇ ਨੇ। ਔਰ ਜੀ ਹੁਣ ਫਿਰ ਨਾ ਚੂੜੀਆਂ ਵੀ ਜਿਹੜੀਆਂ ਸਾਰੀਆਂ ਚੱਕ ਕੇ ਬਾਹਰ ਰੱਖਣੇ ਆਗੇ, ਕਿਉਂਕਿ ਤੁਹਾਨੂੰ ਪਤਾ ਆਪਾਂ ਬੜੇ ਦਿਨ
ਕਿੰਨਾ ਵੱਡਾ ਕਾਰੋਬਾਰ ਕੀਤੀ ਰੱਖਿਆ ਹੈਗਾ। ਔਰ ਅੱਲਾ ਦਾ ਸ਼ੁਕਰ ਬਚਤ ਵਗੈਰਾ ਕਾਫੀ ਸੀਗੀ, ਲੇਕਿਨ ਮਤਲਬ ਕਿ ਹੋਰ ਕਾਫੀ ਟੈਨਸ਼ਨਾਂ ਵਿੱਚ ਬਣ ਗਈ। ਅੰਮੀ ਜਾਨ ਬਿਮਾਰ ਹੋ ਗਈ, ਵਿੱਚੋਂ ਅੱਬੂ ਨੂੰ ਮਤਲਬ ਕਿ ਉਹ ਮੋਰੇ ਵਾਲਾ ਫਿਰ ਮਸਲਾ ਬਣਿਆ, ਬੜੇ ਖਰਚੇ ਹੋਏ ਨੇ। ਖਰਚਿਆਂ ਦੀ ਵਜ੍ਹਾ ਤੋਂ ਮਤਲਬ ਦੁਕਾਨ ਡੋਲ ਜਾਂਦੀ ਹੈ। ਇਹਨੂੰ ਬਾਹਰ ਰੱਖਿਆ ਉਹਦਾ। ਔਰ ਇਹ ਸਾਰੀਆਂ ਇਹ ਚੀਜ਼ਾਂ ਨੇ ਨਾ, ਇਹ ਮਤਲਬ ਕਿ ਹੁਣ ਅੱਗੇ ਈਦ ਵਗੈਰਾ ਆਵੇਗੀ ਨਾ, ਸਾਰੀਆਂ ਸੇਲ ਹੋ ਜਾਣਗੀਆਂ ਜੀ, ਚੂੜੀਆਂ ਵਗੈਰਾ ਪਈਆਂ। ਲੇਕਿਨ ਹੋਰ ਵੀ ਕੁਆਲਿਟੀਆਂ ਹੋਣ ਨਾ ਨਾਲ, ਤਾਂ ਫਿਰ ਹੋਰ ਜ਼ਿਆਦਾ ਸੇਲ ਹੋ ਜਾਂਦੀਆਂ। ਕੱਪੜੇ ਵਗੈਰਾ ਹੋਣ, ਜੁੱਤੀਆਂ ਵਗੈਰਾ, ਕੱਪੜੇ ਜੁੱਤੀਆਂ ਦਾ ਕੰਮ ਕਿਤਨਾ ਜ਼ਿਆਦਾ ਆਪਾਂ ਕਰਦੇ ਰਹਾਂਗੇ ਮਿਲ ਜੁਲ ਕੇ। ਲੈ ਬਈ ਇਹ ਉਤੋਂ ਲਾਈ ਫਿਰਦਾ ਸੀਗਾ, ਕਮੀਜ਼ ਲਾਈ ਫਿਰਦਾ ਸੀ। ਮੈਂ ਕਿਹਾ ਜੈਕਟ ਚੱਕ ਲਿਆ ਪਾ ਪਹਿਲੇ, ਕਿਉਂਕਿ 100 ਮਸਲਾਤ ਬਣ ਜਾਂਦੇ, ਚੈਨਲ ਨੂੰ ਇਸ਼ੂ ਬਣ ਜਾਂਦਾ ਰਹੇਗਾ ਬੜਾ। ਮਤਲਬ ਕਿ ਬੱਚਿਆਂ ਦੇ ਲੱਥੇ ਹੋਣ ਨਾ ਕਮੀਜ਼ ਵਗੈਰਾ। ਚਲੋ ਲੈ ਚਲੋ ਆਹਿਸਤਾ ਆਹਿਸਤਾ ਸਾਰੀਆਂ ਚੀਜ਼ਾਂ ਬਾਹਰ ਆ ਗਈਆਂ ਨੇ। ਇਹ ਆਪਣਾ 올ਡ ਸਟਾਕ ਹੈਗਾ ਜੀ, ਪਹਿਲੇ ਵਾਲੀਆਂ ਜੁੱਤੀਆਂ ਵਗੈਰਾ ਸੀ ਨਾ, ਉਹ ਨੇਗੀਆਂ ਜਿਹੜੀ ਪਹਿਲੇ ਲੈ ਕੇ ਆਏ ਸੀ ਨਾ। ਸਾਰੀਆਂ ਜੁੱਤੀਆਂ ਉਹ ਬਚੀਆਂ ਹੋਈਆਂ ਪਈਆਂ ਹੋਈਆਂ ਨੇ। ਇਹਨਾਂ ਨਾ ਕੁਛ ਕੱਪੜਾ ਵਗੈਰਾ ਮਾਰ ਕੇ ਤੇ 50% ਡਿਸਕਾਊਂਟ ਲਾ ਦੀ। ਜਿਤਨੇ ਦੀ ਵੇਚਣੀ ਸੀ ਨਾ ਉਹਦੇ ਨਾਲ ਅੱਧੋ ਵੱਧ ਘੱਟ ਵੇਚਣੇ ਆਂਗੇ, ਔਰ ਵਿਕ ਜਾਣੀਆਂ ਨੇ ਜੁੱਤੀਆਂ ਜਿਹੜੀਆਂ ਉਹ ਪਈਆਂ ਨੇਗੀਆਂ। ਔਰ ਇਨਸ਼ਾਅੱਲਾ ਤਾਲਾ ਅਗਰ ਅੱਲਾਹ ਪਾਕ ਨੇ ਗੁੰਜਾਇਸ਼ ਦਿੱਤੀ ਤੇ ਫਿਰ ਨਵੀਆਂ ਜੁੱਤੀਆਂ ਵੀ ਹੋਰ ਲੈ ਆਵਾਂਗੇ, ਕਿ ਦੁਕਾਨ ਦੇ ਅੰਦਰ ਜਿਵੇਂ ਪਹਿਲੇ ਇਨਸ਼ਾਅੱਲਾ ਤਾਲਾ ਭਰੀ ਸੀ ਉਸੇ ਤਰ੍ਹਾਂ ਭਰ ਲਵਾਂਗੇ। ਹਾਂ, ਜਿਹੜੀ ਚੀਜ਼ ਤੁਹਾਨੂੰ ਲੱਭ ਰਹੀ ਹੈ ਤੁਹਾਡੀ ਹੈਗੀ, ਕੋਈ ਖਾਵਣ ਦੀ ਹੈਗੀ ਆ। ਇਹੋ ਜਿਹੀ ਚੀਜ਼ਾਂ ਤਾਂ ਮੇਰੀਆਂ ਜਿਹੜੀਆਂ ਦਿੱਤੀ ਉਹ ਮਤਲਬ ਕਿ ਥਿੱਦਾ ਜਿਹੜਾ ਹੈਗਾ ਲਿਪਸਟਿਕ ਵਗੈਰਾ ਹੈਗੀ ਤਾਂ ਕੀ ਗੁਬਾਰੇ ਬੁਕਾਨੇ ਲਈ ਵਦਾ। ਹਾਂ ਰੁਕ ਜਾ, ਤੁਹਾਡੇ ਕੋਲ ਉਦੋਂ 2 ਜਣੇ ਹੋਵੋ, ਮੈਂ ਤੂੰ ਚਾਹ ਲੈਸਾਂ। ਤੁਹਾਡੇ ਇਕੱਲੇ ਕੁ ਜ਼ਮੀਨ ਪੀ ਭਲਾ ਤੂੰ ਰਹਿ ਗਿਆ। ਵੇਖ ਲਾ ਉਹਨਾਂ ਮੱਛੀਆਂ ਚੁੱਗ ਲਈਆਂ ਨੇ ਸਾਰੀਆਂ ਵਿੱਚੋਂ। ਨਸਵਾਰ ਰੱਖ ਉਹਦੇ ਕੋਈ ਆ ਜਾਂਦਾ ਗਾਹਕ ਤਰੀਆਂ ਦੀ ਵੇਖ ਜਾਣੀ। ਲਾ ਸਮਾਨ ਤੂੰ ਲਾ ਦਾਲ ਪਾਪੜੀ ਮੌਜਾਂ ਮਾਰ। ਇਹਦੀ ਕਿਸਮਤ ਨਾਲ ਲੱਭਿਆ ਹੋਣਾ ਹੈਗਾ। ਦੇਖ ਲਓ ਦੁਕਾਨ ਦੇ ਮਤਲਬ ਚੀਜ਼ ਥੋੜੀ ਬਹੁਤੀ ਉੱਤੇ ਜੇ ਡੱਬਿਆਂ 'ਚ ਕੋਈ ਪਈ ਬਚੀ ਹੋਈ ਨਹੀਂ, ਤੇ ਥੱਲੇ ਕੋਈ ਚੀਜ਼ ਨਹੀਂ ਇਹੋ ਜਿਹੀ ਹੈਗੀ। ਔਰ ਜਿਹੜਾ ਕੋਈ ਨਿਕਲ ਰਿਹਾ ਮੈਂ ਕਿ ਚਲੋ ਤੁਹਾਨੂੰ ਦਿੱਤੀ ਰੱਖਾ। ਥੱਲੇ ਗਿਰੀ ਹੋਈ ਜੀ ਚੀਜ਼ਾਂ ਨਹੀਂ ਕੋਈ ਮਤਲਬ ਕਿ ਗਿਰ ਗਈਆਂ ਸੀ ਨਾ, ਤੇ ਜੋੜਨ ਦੇ ਦੌਰਾਨ ਜਾਂ ਹੋਰ ਪਰਾਂ ਮਤਲਬ ਕਿ ਹੋ ਜਾਂਦੀ ਥੱਲੇ ਚੀਜ਼ ਬਚੀ। ਮੈਂ ਕਿ ਤੁਹਾਡੀਆਂ ਨਹੀਂ ਸੀ, ਮੈਨੂੰ ਕੰਮ ਕਰਾਉਣਾ। ਹਾਂ ਇਹ ਵੈਸੇ ਨੇ। ਅੱਛਾ ਹੁਣ ਸਵਾਰਾ ਇਹ ਉੱਥੇ ਬਾਹਰ ਰੱਖਿਆ ਵੀ। ਅਗਲੇ ਦਿਨ ਗਾਹਕ ਆਇਆ, ਮੈਂ ਉਹਨੂੰ ਹਟਾ ਦਿੱਤਾ। ਮੈਂ ਕੋਈ ਨਹੀਂ ਪਈਆਂ ਰਾਤ ਨੂੰ ਬੜੇ ਗਾਹਕ ਆਉਂਦੇ ਰਹੇ ਬਈ। ਰਾਤ 12 ਵਜੇ 'ਚ ਮਤਲਬ ਪਿੰਡ ਵਾਲਾ ਕੋਈ ਗੁਜ਼ਰ ਜਾਵੇ ਤਾਂ ਉਹਨੂੰ ਉਰਦੂ ਦੁਕਾਨ ਤੋਂ ਨਾ ਲੱਭੇ, ਇੱਥੇ ਪੁੱਛ ਕੇ ਜਾਂਦੇ ਨੇ ਕਿ ਕਿਤੇ ਇਹਨਾਂ ਨੂੰ ਸਮਾਨ ਪਾ ਲਿਆ ਹੋਵੇ। ਕਪੈਸਿਟਰ ਖਰਾਬ ਹੀ ਹੋਣਾ। ਚਲੋ ਰੱਖ ਦਿੰਦੇ ਆ, ਫਿਰ ਵੀ ਕੰਮ ਆ ਜਾਵੇ। ਹਾਲੇ ਤੱਕ ਫਿਲਹਾਲ ਇਹ ਕੰਡੀਸ਼ਨ ਹੈਗੀ ਦੁਕਾਨ ਦੀ। ਹਾਲੇ ਤੱਕ ਕੁਆਂਟਰ ਵੀ ਬਾਹਰ ਕੱਢਣਾ, ਕੁਆਂਟਰ ਦੇ ਵਿੱਚੋਂ ਅੱਛੀ ਤਰ੍ਹਾਂ ਸਫਾਈ ਕਰਨੀ। ਜਿਹੜੀ ਹੋਵੇ ਕਾਗਜ਼ ਵਗੈਰਾ ਖਿਲਰੇ ਪਏ ਨੇਗੇ, ਮੱਛੀਆਂ ਵਗੈਰਾ ਦੇ ਸਾਰੇ ਕੱਢ ਦੇਣੇ ਨੇਗੇ। ਔਰ ਫਰਸ਼ ਪਹਿਲੇ ਸਾਫ਼ ਕਰਕੇ ਫਿਰ ਸਾਰਾ ਸਮਾਨ ਰਿਟਰਨ ਸਫਾਈ ਵਗੈਰਾ ਦੇ ਵਿੱਚੋਂ ਕਰਕੇ ਆ ਸ਼ੈਲਫਾਂ ਦੀ ਫਿਰ ਅੰਦਰ ਰੱਖਾਂਗੇ। ਕਿਉਂਕਿ ਗੱਟਾ ਮਿੱਟੀ ਬਹੁਤ ਜ਼ਿਆਦਾ ਪੈ ਗਈ। ਹੁਣ ਸਰਦੀਆਂ ਨੇ, ਹੁਣ ਗੱਟਾ ਇਤਨਾ ਅੰਦਰ ਨਹੀਂ ਪੈਣਾ ਹੈਗਾ। ਮਤਲਬ ਕਿ 6 ਮਹੀਨੇ ਉਹਨਾਂ ਨੂੰ ਕੋਈ ਟੈਨਸ਼ਨ ਨਹੀਂ। 6 ਮਹੀਨੇ ਹਟ ਕੇ 3 ਮਹੀਨੇ ਨਾਲ ਕੁਛ ਵੀ ਨਾ ਹੋਵੇ ਤਾਂ 3 ਮਹੀਨੇ ਹੀ ਬੜੇ ਨੇਗੇ। 3 ਮਹੀਨੇ ਤਕਰੀਬਨ ਅੱਛਾ ਖਾਸਾ ਟਾਈਮ ਹੁੰਦਾ ਹੈਗਾ। ਉਹ 3 ਮਹੀਨੇ ਜਦੋਂ ਗੱਟਾ ਮਿੱਟੀ ਨਾ ਲੱਗਿਆ ਤਾਂ ਫਿਰ 3 ਮਹੀਨਿਆਂ ਬਾਅਦ ਸਫਾਈ ਕਰ ਲਵਾਂਗੇ ਜੀ। ਦੁਕਾਨ ਦਾ ਸਾਰਾ ਸਮਾਨ ਇੱਥੇ ਬਾਹਰ ਨਿਕਲ ਗਿਆ ਬਈ। ਔਰ ਦੁਕਾਨ ਅੰਦਰੋਂ ਬਿਲਕੁਲ ਵਿਹਲੀ ਹੋਈ ਪਈ। ਥੱਲੋਂ ਫਰਸ਼ ਉੱਤੇ ਤਾਂ ਉਵੇਂ ਹੀ ਪਿਆ ਨੇ। ਜਿਹੜੇ ਬਿਸਕਟ ਵਗੈਰਾ ਕੁਛ ਪਏ ਨੇਗੇ, ਕੁਛ ਇੱਥੇ ਨੇ ਖਾਲੀ ਡੱਬੇ ਹੀ ਪਏ ਹੋਏ ਨੇਗੇ। ਔਰ ਬਾਕੀ ਇਨਸ਼ਾਅੱਲਾ ਤਾਲਾ ਜਦੋਂ ਸਮਾਨ ਆ ਗਿਆ ਫਿਰ ਉਹ 'ਚੋਂ ਰੌਣਕ ਨਹੀਂ ਵੱਜੀ ਜਾਣੀ। ਵਿੱਚ ਖੋਲ ਪੈ ਨਹੀਂ ਜਿਵੇਂ ਉਹ ਕੋਨਾ ਵਾਲਾ ਹੈਗਾ। ਔਰ ਇੱਥੇ ਬਿਸਕਟਾਂ ਦੇ ਉੱਤੇ 2-3 ਮੈਂ ਖਾਲੀ ਜੋੜੇ ਸੀ। ਬਾਅਦ ਜਦੋਂ ਖਾਲੀ ਹੋਏ ਸੀ ਨਾ ਉਹ ਜੋੜ ਤੇ ਆਣਗੇ। ਤੇ ਹੁਣ ਫਿਰ ਝਾੜੂ ਵਗੈਰਾ ਦੇਖ ਸਫਾਈ ਕਰ ਲਈਏ ਨਾ। ਲੈ ਜਾ ਅੱਛਾ ਪਰ ਹਟ ਜਾਓ। ਗੱਟਾ ਮਿੱਟੀ ਨੂੰ ਉੱਡਣਾ ਹੈਗਾ ਤੇ ਮੂੰਹ 'ਚ ਪੈਂਦਾ ਫਿਰ। ਦੁਕਾਨ ਦਾ ਥੱਲੋਂ ਫਰਸ਼ ਜਿਹੜਾ ਇਹਨੇ ਝਾੜੂ ਦੇ ਦਿੱਤਾ ਹੈਗਾ। ਲੇਕਿਨ ਹਾਲੇ ਤੱਕ ਇਹਨੂੰ ਤੋਂ ਵਾਸ਼ ਕਰਨਾ ਹੈਗਾ ਜੀ। ਆ ਮਿੱਟੀ ਵਗੈਰਾ ਨਜ਼ਰ ਆ ਰਹੀ ਨਹੀਂ ਨਜ਼ਰ ਆਵੇਗੀ। ਬਾਕੀ ਸ਼ੈਲਫ ਜਿਹੜੇ ਇਹਨਾਂ ਦੀ ਸਫਾਈ ਸ਼ੁਰੂ ਕਰਤੀ। ਦੇਖੋ ਕਿਤਨੀ ਸਫਾਈ ਹੋ ਰਹੀ ਹੈਗੀ ਅੱਛੀ ਤਰ੍ਹਾਂ। ਔਰ ਉੱਤੇ ਤੱਕ ਨਾ ਜਿਹੜੇ ਜਾਲੇ ਵਗੈਰਾ ਨੇ ਤੇ ਬਾਕੀ ਹੈ ਮਿੱਟੀ ਵਗੈਰਾ ਵਿੱਚ ਹੈਗੀ ਸ਼ੈਲਫਾਂ ਦੇ ਨਾ ਇਸ ਤਰ੍ਹਾਂ ਦੀ ਸਾਰੀ ਸਾਫ਼ ਕਰਨੀ ਹੈਗੀ। ਠੀਕ ਹੈ ਸਫਾਈ ਕਰ ਲਈ, ਜੋ ਕਿ ਨਾ ਬਾਅਦ ਫਿਰ ਅੰਦਰ ਸਮਾਨ ਹੀ ਰੱਖਣਾ ਹੋਵੇਗਾ। ਜਾਂ ਬਾਹਰਲਾ ਸਮਾਨ ਪਿਆ ਉਹਦੀ ਵੀ ਸਫਾਈ ਕਰ ਲੈਣੀ। ਮੈਂ ਮਤਲਬ ਕਿ ਫਰਸ਼ ਤੋਂ ਲੱਗ ਜਾਵਾਂਗੇ ਤਾਂ ਇਹ ਭਾਈ ਹੋਰੀ ਫਿਰ ਮੈਨੂੰ ਉਹ ਬਾਹਰਲਾ ਸਮਾਨ ਜੇ ਥੋੜਾ ਬਹੁਤ ਸਾਫ਼ ਕਰਕੇ ਦੇਣਗੇ। ਇਹ ਸਾਫ਼ ਕਰਨ ਲੱਗੇ ਸ਼ੈਲਫ ਮੈਂ ਕਿ ਤੂੰ ਰਹਿਣ ਦੇ, ਮੈਂ ਆਪੇ ਕਰ ਲੈਂਦਾ। ਮਿੰਟ ਲੱਗਣਾ ਉਦੋਂ ਮੇਰਾ ਥੋੜਾ ਕੱਦ ਉੱਚਾ ਨਾ, ਤੇ ਜਿਹੜੇ ਉਤਲੇ ਨੇਗੇ ਵੀ ਅੱਛੀ ਤਰ੍ਹਾਂ ਸਾਫ਼ ਹੋ ਜਾਣਗੇ।
ਮੋਟਰ ਚਲਾ ਕੇ ਨਾ ਫਰਸ਼ ਜਿਹੜਾ ਨਾ ਥੱਲੋਂ ਵਾਸ਼ ਕਰਨ ਲੱਗਿਆ ਸੀ, ਲੇਕਿਨ ਯਾਰ ਮੈਨੂੰ ਯਾਦ ਹੀ ਨਹੀਂ ਸੀਗਾ ਕਿ ਇੱਥੋਂ ਨਾ ਸਾਰਾ ਜਿਹੜੀ ਇਹਦੀ ਨਿਕਾਸੀ ਹੈਗੀ ਪਾਣੀ ਦੀ ਉਹ ਇਸ ਸਾਈਡ ਤੇ ਜਾਂਦੀ ਹੈ, ਇੱਥੇ ਰਸਤੇ ਹਲੇ ਇੱਥੋਂ ਜਾਂ ਪਾਣੀ ਜਾਵੇਗਾ ਉਹ ਭਾਈ ਸਾਹਿਬ ਇੱਥੇ ਸਾਰੇ ਰਸਤੇ ਤੇ ਜਾਵੇਗਾ ਤੇ ਫਿਰ ਕੰਮ ਖਰਾਬ ਹੋਣਾ। ਇੱਥੋਂ ਥੋੜੀ ਜਿਹੀ ਨਾ ਮਤਲਬ ਖਾਲੀ ਟੈਪ ਬਣਾ ਦੇਣਾ, ਥੋੜੀ ਡੂੰਗੀ ਕੱਟ ਕੇ, ਜਿਹੜਾ ਇੱਧਰੋਂ ਪਾਣੀ ਆਵੇਗਾ ਡਾਇਰੈਕਟ ਇਹਦੇ ਵਿੱਚ ਇੱਥੋਂ ਹੋ ਕੇ ਥੱਲੇ ਨਾਲੀ ਦੇ ਵਿੱਚ ਜਾਵੇਗਾ ਅੱਗੇ ਨੂੰ ਸਿੱਧਾ। ਓਕੇ ਹੋ ਗਿਆ ਨਾ। ਇਹ ਥੋੜੀ ਖਟੀਜੀ ਹੋਈ ਨਾ ਫਿਰ ਇਹਦੇ 'ਚ ਪਾਣੀ ਇੱਥੋਂ ਮੁੜਦਾ ਰਹੇਗਾ, ਇਹਦੇ ਅੱਗੇ ਥੱਲੇ ਨੂੰ ਨਹੀਂ ਆਵੇਗਾ। ਥੱਲੇ ਆਇਆ ਤਾਂ ਫਿਰ ਇਹਦਾ ਰਸਤਾ ਹੀ ਖਰਾਬ ਹੋਣਾ। ਜ਼ਬਰਦਸਤ ਹੋ ਗਿਆ ਭਾਈ ਇਹ। ਇੱਥੋਂ ਪਾਣੀ ਸਿੱਧਾ ਇੱਧਰ ਨੂੰ ਜਾਏਗਾ। ਚਲਾ ਕੇ ਮੋਟਰ ਨੂੰ ਬੰਨਾ ਫਰਕ ਪਈ ਕੀ ਕਰੂਗਾ। ਆ ਸਪਾਰਾ ਵੀ ਪਿਆ ਸੀ ਇੰਨਾ ਉਧਰ ਰੱਖ ਕੇ ਅੰਦਰ ਪੈਸ਼ਨ ਦਿਓ ਕੁਰਾਨੇ ਪਾ ਕੇ ਰੱਖ ਦਿਓ ਥੱਲੇ ਨਾ। ਵਿੱਚ ਮੈਂ ਦਰਾਜ਼ਾਂ ਰੱਖੇ ਹੋਏ ਸੀ ਸਪਾਰੇ ਰਾਤ ਨੂੰ ਕਦੀ ਕਦੀ ਪੜ੍ਹ ਲੈਂਦੇ ਤਾਂ ਉਵੇਂ ਹੀ ਪੈਸਾ ਹੈਗਾ। ਚਲੋ ਜੀ ਬਿਸਮਿल्लाह रहमान रहीम ला खैर। देखो इतने हाली तक पानी लगता पे कि कितनी मिट्टी लैंदी पे हाली रगड़ के सफाई करनी हो तो कितनी मिट्टी लवेगी। बड़े दिन हो गए फर्श नहीं वाश किया मैं सोचा फर्श ना धो ली। हाली तक आयशा घर का भी फर्श धोन लगी थी। उन्होंने क्या है मैंने अज सफाई कर लवेंगे फिर तू घर का फर्श धो ली। फर्श की जिन्नी सफाई मेरे को होंगी सी रगड़ रगड़ के बुरश ना साफ किया है इतनी ही सफाई होगी यार। बड़ी सफाई है। पहले देखो की अशर सी तो हूँ की हो गया है। और बाकी इधर जो ना पैप हो गया पानी ज़ाया हो गया। इधर पैप कर लिया मैं कौन ना फ्रीजर में ही धो लीए। उत्ते देखो कितनी मिट्टी जमी पी विचों ही इनू पानी मार लीए क्योंकि धोंदे रहना चाहिए सफाई रही है। और जिन्हें इधर कोल लगे हुए ने उतो ना टेबल वगैरह साफ कर रहे हैं। चलो ओके हो गया। चूड़ियाँ दे दुकानदार बने बैठे नहीं की रेट ने चूड़ियां दर्जन है की रेट है हुण दसो ना। दुकानदार तुसीं बने बैठे ने फटे चूड़ियां ला के बैठे हैं नहीं होंदे खराब। मिट्टी जेड़ी ना उतों थोड़ी जी नरम हो जाएगी। वापस आ गए ने आंदे लोग देख के हैरान हो गए ने कि हसन ने की करता है सारा कुछ चेंज होया है। हाँ सफाई हो गया भाई नहीं इतने सब दी मां नहीं आती। आप तो बहुत पीछे है तो अगर मतलब कितनी जगह ले लो उससे वजह तो देखो ना जंगाल जी लग रही मैं बस कर यार बंद करे जा मोटर अंदर बंद कर एंदे पानी भरिया पैंदे ने सारी वाश कर लवांगे। चलो सही कुछ ए ना जो चावल इथों निकले नेगे इन्हां शेल्फां दे ते इन्हां चक के इत्थे ने इन्हां कोठे सट देइए कां खावणगे कां या बाकी परिंदे वगैरह जिन्हें खा लवणगे। चलो क्या हो गया है भी सफाई होगी सेट 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 उत्ते यार खा लवणगे परिंदे। और बाकी इनका शीशा जो बस इन्हें तो ना दूसरा लिया के अखबार वगैरह मारना है। बाकी सैट है सारा ये भी सफाई होगी ये भी सफाई होगी ये भी साफ होगी। हाँ थोड़ा खुशक हो गया फिर अखबार मारेंगे मतलब नॉर्मली का इनू चक के फिर अंदर रखिए। हाँ बाकी तो जो है अंदरों भैया VIP काम हो गया चेक करो लग्जरी काम हो गया। पक्खा ही चलाया हुआ असी तो अज हाँ ऐसे तो नहीं पक्खा चले बहुत अच्छा लगे जी 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 गर्मियाँ आ गई ना दरअसल हाँ जी हाँ जी टाइम बह के वेट किया है कि चलो फ्रीजर जोड़ा है भी विचों अच्छी तरह सुक जाए तो ये जो शेल्फ वगैरह नहीं गए ना कपड़ा वगैरह मारा सुक जाए अच्छी तरह सुक गए नहीं गए हूँ फिर इन्होंने सारे चक के वारी वारी अंदर रखिए। इधर त्याली हूँ अखबार जी मारनी है जी उतों चक के ओके कपड़ा मारे उन्होंने तो अखबार इन्हें मारनी लेकिन रुक जा इन पिछले कर लीए टेबल पर अंदर लै चलने उस बाद वो लाए सा एंड ते अंदर काउंटर रखना है। लग्जरी काम हो गया कसम। बाकी ना मेरा दिल है जो काउंटर है ना इनू यार रैड कलर का ना या और कोई कलर मतलब कि शौक जो हो रंग मार देने अगे चूने वाला रंग लगे हुआ चूना बिच ना लाक उन्हें लाया है अपने को तो चिट्टा सीमेंट पिया है ना। इधर देखो इन्ना तरोड़ा पिया हुआ है ये बस आप मस्जिद से लाना है जो लाया ना तो बाकी जोड़ा है बच जाना थोड़ा जहा इधर तो लगना है 1/2 किलो
ਤੇ ਇਹ ਸਾਰੇ ਤੇ ਨਾ ਮਤਲਬ ਮੈਂ ਕਲਰ ਰਹਿਵਾਂਗਾ ਕੋਈ ਸਵੇਰ ਲਾ ਦੇਵਾਂਗੇ, ਸਵੇਰ ਲਾ ਦੇਵਾਂ ਸੁੱਕ ਜਾਵੇ। ਇੱਧਰ ਨੂੰ ਮੋੜ ਦੇ ਜੀ। ਹੁਣ ਕੁਛ ਇਸ ਤਰ੍ਹਾਂ ਦਾ ਸੈਟਅਪ ਹੋ ਗਿਆ। ਬਾਕੀ ਰਹਿ ਗਿਆ ਹੁਣ ਸ਼ੈਲਫ ਜਿੰਦੇ ਚੀਨੀ ਤੇ ਮਤਲਬ ਉਹ ਸਾਰਾ ਸਮਾਨ ਵਗੈਰਾ ਰੱਖਣਾ ਹੁੰਦਾ ਹੈ, ਖੁੱਲਾ ਪਲਟਣਾ ਹੁੰਦਾ ਹੈ। ਪਲਟਣਾ ਦੀ ਆਪਾਂ ਥੋੜ੍ਹੇ ਜਿਹੀ ਪਾ ਕੇ ਰੱਖਣਾ। ਇਹ ਵਾਲੇ ਸ਼ੈਲਫ ਰਹਿ ਗਏ ਔਰ ਇਹਨਾਂ ਨੂੰ ਲੈ ਚੱਲਣੇ। ਤੁਹਾਨੂੰ ਮੈਂ ਦੱਸਣਾ ਕਿੱਥੇ ਰੱਖਣਾ, ਰੱਖ ਕੇ ਤੁਹਾਨੂੰ ਦਿਖਾਣਾ ਹੋਵੇਗਾ। ਮੈਨੂੰ ਲੱਗਦਾ ਮਿਹਨਤ ਹੈ ਉੱਥੇ ਪਿਆਰੇ ਹੀ ਲੱਗਣਗੇ। ਹਾਂਜੀ ਤੇ ਹੁਣ ਸੈਟਅਪ ਚੈੱਕ ਕਰੋ ਜੀ ਭਾਈ ਸਾਹਿਬ, ਜ਼ਬਰਦਸਤ ਨਹੀਂ ਹੋ ਗਿਆ। ਮਤਲਬ ਕਿ ਕਲੋਜ਼ਅਪ ਜਗ੍ਹਾ ਤੇ ਸਾਰੀ ਚੀਜ਼ਾਂ ਇੱਥੇ ਮੈਨੇਜ ਹੋ ਗਈਆਂ। ਖੁੱਲੀ ਜਗ੍ਹਾ ਹੈਗੀ ਇੱਥੇ ਨਾਲ ਖਲੋਣ ਵਾਸਤੇ, ਬੈਠਣ ਵਾਸਤੇ। ਇਹ ਨਾ ਉੱਥੇ ਮਗਰ ਰੱਖ ਦੇ, ਇਹਨੂੰ ਬਾਅਦ ਦੇ ਇਸਤੇਮਾਲ ਫਿਰ ਕਰ ਲੈਣਾ। ਇੱਕ ਆਪਣਾ ਟੇਬਲ ਟੁੱਟ ਗਿਆ ਸੀ ਤੋਂ ਉਹਦੇ ਪਿਆ ਉਹਨੇ ਫੱਟੇ ਜਿਹੇ। ਇਹ ਚਾਵਲ ਵੀ ਇੱਥੇ ਵਿੱਚ ਰੱਖ ਦਈਏ, ਪਲਟਣੇ ਨਹੀਂ ਨੇ, ਰੱਖਣੇ ਹੀ ਨੇਗੇ ਬਸ ਇੱਥੇ। ਐਨ ਚਾਵਲ ਚੀਨੀ ਘੀ ਵਗੈਰਾ ਪਿਆ ਹੋਵੇਗਾ ਇੱਥੇ ਤੇ ਈਜ਼ੀਲੀ ਜਿਹੜਾ ਮਤਲਬ ਕਿ ਤੋਲ ਕੇ ਇੱਥੇ ਰੱਖਿਆ ਕਰਾਂਗੇ ਗਾਹਕਾਂ ਨੂੰ ਆਸਾਨੀ ਨਾਲ, ਖੁੱਲੀ ਜਗ੍ਹਾ ਇੱਥੇ ਬੈਠਣ ਵਾਸਤੇ। ਲਈ ਆਓ ਯਾਰ, ਜਲਦੀ ਲਈ ਆਓ। ਬਾਕੀ ਸਾਰੀਆਂ ਚੂੜੀਆਂ ਨੇ ਇੱਥੇ ਜੋੜ ਕੇ ਰੱਖਣੇ ਆਗੇ ਤਰਤੀਬ ਵਾਈਜ਼। ਛੰਡ ਬਾਅਦ ਦਿੰਦੇ, ਛੰਡੀਆਂ ਕੋਈ ਨਹੀਂ, ਯਾਦ ਹੀ ਨਹੀਂ ਰਹੀਆਂ ਛੰਡੀ। ਇੱਥੇ ਨੂੰ ਕੱਪੜਾ ਮਾਰ ਦੇਵਾਂ, ਇੱਥੇ ਪਈਆਂ ਰਹਿਣਗੀਆਂ। ਚਲੋ ਓਕੇ। ਆ ਕੇ ਦੁਕਾਨ ਦੀ ਜ਼ਬਰਦਸਤੀ ਯਾਰ ਸੈਟਿੰਗ ਹੋਈ। ਇਤਨੇ ਦਿਨਾਂ ਦੀ ਅਸੀਂ ਦੁਕਾਨ ਮਤਲਬ ਬਣਾਈ ਹੋਈ, ਲੇਕਿਨ ਹੁਣ ਜਾ ਕੇ ਠੀਕ ਤਰ੍ਹਾਂ ਸੈਟਿੰਗ ਹੋਈ ਹੈ। ਤੁਸੀਂ ਦੇਖ ਕੇ ਕਮੈਂਟ ਦੱਸਣਾ ਹੈਗਾ ਸੈਟਿੰਗ ਹੋਰ ਨਹੀਂ ਜ਼ਬਰਦਸਤ ਹੋਈ। ਮਤਲਬ ਕਿ ਸਾਰੀ ਚੀਜ਼ਾਂ ਇੱਧਰ ਆ ਗਈਆਂ ਨਹੀਂ ਔਰ ਆਸਾਨੀ ਨਾਲ ਇੱਥੇ ਖਲੋ ਕੇ ਅਸੀਂ ਗਾਹਕ ਨੂੰ ਮਤਲਬ ਕਿ ਡੀਲ ਕਰ ਸਕਨੇ ਹਾਂ ਅੱਗੇ। ਨਾਲ ਹੀ ਇੱਥੇ ਸਾਰੀ ਚੀਜ਼ਾਂ ਆਪਦੇ ਥੱਲੇ ਹੋਣਗੀਆਂ। ਇਹ ਬਾਕੀ ਉਹ ਚਿੱਟਾ ਸੀਮੈਂਟ ਬਾਕੀ ਜਿਹੜੀਆਂ ਚੀਜ਼ਾਂ ਸੀਗੀਆਂ ਉਹ ਪਈਆਂ। ਜੁੱਤੀਆਂ ਵਗੈਰਾ ਵੀ ਉੱਥੇ ਬਣ ਕੇ ਰੱਖੀਆਂ ਨਹੀਂ ਆ। ਜੁੱਤੀਆਂ ਜਿਹੜੀਆਂ ਨੇ ਨਾ ਇਹਨਾਂ ਨੂੰ ਸਾਫ਼ ਕਰਕੇ ਉੱਥੇ ਬਾਹਰ ਫੱਟੇ 'ਚ ਲਾਵਾਂਗੇ ਔਰ ਅੱਧੋ ਅੱਧ ਘੱਟ ਰੇਟ ਨਾਲ ਦੇਵਾਂਗੇ। ਬਾਕੀ ਆ ਬਾਹਰ ਖਿਲਾਰਾ ਦੇਖੋ ਕਿਤਨਾ ਮੱਚ ਗਿਆ ਹੈਗਾ ਔਰ ਇਹ ਸਾਰਾ ਖਿਲਾਰਾ ਜਿਹੜਾ ਨਾ ਚੁਟਕੀਆਂ ਜੋ ਨਾ ਆਪਾਂ ਕੁੰਝ ਲੈਣਾ ਤੇ ਫਰਸ਼ ਧੋਣਾ ਹੈ ਨਾ। ਇਹ ਦਰਅਸਲ ਫਰਸ਼ ਕਦੋਂ ਦਾ ਮੈਂ ਧੋ ਲਿਆਣਾ ਸੀ। ਆਇਸ਼ਾ ਅੰਦਰ ਉਹਨਾਂ ਸਪੇਨ ਜਿਹੜਾ ਉਹਦਾ ਫਰਸ਼ ਸਾਰਾ ਅੱਛੀ ਤਰ੍ਹਾਂ ਧੋਤਾ। ਇਸ ਵਜ੍ਹਾ ਤੋਂ ਨਾ ਲੇਟ ਹੋ ਗਿਆ। ਚਲੋ ਕੋਈ ਬਾਤ ਨਹੀਂ। ਬਾਕੀ ਦੁਕਾਨ ਤਾਂ ਅੰਦਰੋਂ ਬੜੀ ਜ਼ਬਰਦਸਤ ਦੇਖੋ, ਦੂਰੋਂ ਚਮਕ ਰਹੀ ਹੈਗੀ ਮਾਸ਼ਾਅੱਲਾ। ਬਸ ਹੁਣ ਇਨਸ਼ਾਅੱਲਾ ਤਾਲਾ ਇਹਦੇ ਜਿਵੇਂ ਸਮਾਨ ਭਰੀ ਗਿਆ ਨਾ ਫਿਰ ਆਪਾਂ ਇਹਦੇ 'ਤੇ ਹੀ ਧਿਆਨ ਦੇਣਾ ਸ਼ੁਰੂ ਕਰ ਦੇਣਾ। ਨਾਲ ਜੇ ਬਾਕੀ ਕੰਮ ਨੇ ਇਨਸ਼ਾਅੱਲਾ ਤਾਲਾ ਉਹਨਾਂ ਨੂੰ ਦੇਖਾਂਗੇ। ਮੇਰਾ ਜਿਵੇਂ ਕਿ ਦਿਲ ਹੈ ਨਾ ਕਿ ਗਰੀਬ ਬੰਦਿਆਂ ਦੀ ਹੈਲਪ ਕਰਨਾ, ਇਨਸ਼ਾਅੱਲਾ ਤਾਲਾ ਉਹ ਨਾਲ ਨਾਲ ਹੁੰਦੀ ਰਹੇਗੀ। ਔਰ ਜੀ ਝਾੜੂ ਨਾ ਅੱਛੀ ਤਰ੍ਹਾਂ ਸਫਾਈ ਕਰਤੀ ਹੈਗੀ। ਬਸ ਹੁਣ ਨਾ ਫਰਸ਼ ਨੂੰ ਅੱਛੀ ਤਰ੍ਹਾਂ ਵਾਸ਼ ਕਰਨੇ ਆਗੇ। ਮਿੱਟੀ ਬਹੁਤ ਜ਼ਿਆਦਾ ਹੈਗੀ ਇੱਥੇ, ਆਹ ਦੇਖੋ ਇਸ ਸਾਈਡ ਤੇ ਬਹੁਤ ਜ਼ਿਆਦਾ ਜੰਮ ਗਈ ਕਿਉਂਕਿ ਜੇ ਅੰਦਰੋਂ ਨਿਕਲੀ ਮਿੱਟੀ ਉਹ ਸਾਰੀ ਗੰਦੀ ਪਈ ਹੈ। ਚਲੋ ਕੋਈ ਨਹੀਂ, ਕਰ ਲੈਣੇ ਇਹਨੂੰ ਸਾਫ਼ ਅੱਛੀ ਤਰ੍ਹਾਂ, ਇਹਨੂੰ ਸਾਫ਼ ਸੁਥਰਾ ਕਰ ਦਿੰਦੇ ਹਾਂ। ਔਰ ਜੀ ਹਸਨੈਨ ਹੋਰੀ ਵੀ ਨਾ ਸਕੂਲੋਂ ਵਾਪਸ ਆ ਗਏ ਨੇਗੇ। ਇਹਨਾਂ ਨੂੰ ਛੁੱਟੀ ਹੋ ਗਈ ਤਕਰੀਬਨ 12:30 ਵਜੇ 1 ਵਜੇ ਹੋਈ ਇਹਨਾਂ ਨੂੰ ਟਾਈਮੋ ਟਾਈਮ ਹੀ ਅੱਜ ਛੁੱਟੀ ਹੋ ਗਈ ਇਹਨਾਂ ਨੂੰ। ਚਲੋ ਕੋਈ ਨਾ, ਆਪਾਂ ਆਪਣਾ ਕੰਮ ਦੇਖੀਏ। ਦੇਖੋ ਕਿਵੇਂ ਥੱਲੋਂ ਫਰੈਸ਼ ਨਿਕਲ ਰਿਹਾ ਹੈਗਾ, ਫਰੈਸ਼ ਜਿਵੇਂ ਹੁਣ ਲੱਗਿਆ ਹੈਗਾ। ਔਰ ਪੱਠੇ ਵੀ ਆ ਗਏ ਨੇ। ਬੁਝਾ ਤੁਸੀਂ ਬੜੇ ਪੱਠੇ ਚੱਕੇ ਹੋਏ, ਉਹ ਫੁੱਲ ਹੋਵੇ ਤੇ ਟੁੱਟੇ ਹੋਣੇ ਕਿਧਰੇ ਚੱਕ ਕੇ ਲੈ। ਓਏ ਹੋਏ ਹੋਏ ਕੈਸੀ ਆਵਾਜ਼ ਉਹਨਾਂ ਨੇ ਲਾਈ ਹੈ ਇੱਕ ਵਾਰੀ। ਚਲੋ ਕੋਈ ਨਾ, ਅੰਮੀ ਜਾਨ ਐਵੇਂ ਪਾ ਦੇ, ਮੈਂ ਤੇ ਕਹਿੰਦਾ ਕੁਤਰਾ ਰਹਿਣ ਦੋ। ਹਾਂ ਅੰਮੀ ਅੱਬੂ ਆਉਂਦੇ ਵਾਲੇ ਫਿਰ ਚਲੇ ਗਏ ਪੱਠੇ ਵੱਢਣ, ਪੱਠੇ ਵੱਢ ਕੇ ਲੈ ਆਏ ਨੇ। ਮੈਂ ਕਿਹਾ ਬਾਹਰੋਂ ਸਫਾਈ ਕਰ ਦਿਆਂ, ਸਾਰੀ ਸਫਾਈ ਹੋ ਜਾਵੇ ਚੰਗੀ ਤਰ੍ਹਾਂ। ਹੁਣ ਤਾਂ ਅੰਦਰੋਂ ਹੀ ਘਰ ਦੀ ਸਫਾਈ ਹੋ ਜਾਵੇ, ਬਾਹਰੋਂ ਵੀ ਅੱਛੀ ਤਰ੍ਹਾਂ ਹੋ ਗਈ। ਚੈੱਕ ਕਰੋ ਜੀ ਮਾਸ਼ਾਅੱਲਾ ਸਾਰਾ ਫਰਸ਼ ਜਿਹੜਾ ਅੱਛੀ ਤਰ੍ਹਾਂ ਵਾਸ਼ ਹੋ ਗਿਆ ਔਰ ਕਿਵੇਂ ਚਮਕ ਰਿਹਾ ਹੈਗਾ। ਹੁਣ ਫਿਰ ਨਾ ਅੱਧੇ ਅੱਗੇ ਰਸਤੇ 'ਤੇ ਵੀ ਪਾਣੀ ਛਿੜਕਣ ਲੱਗਿਆ ਹੈਗਾ। ਸਲੇਪਾਂ ਵਗੈਰਾ ਵੀ ਅੱਛੀ ਤਰ੍ਹਾਂ ਧੋਤੀਆਂ ਨੇ, ਚਮਕ ਰਿਹਾ ਅੱਗੂ ਘਰ ਫਰੰਟ ਜਿਹੜਾ ਨੇ ਹੁੰਦਾ। ਹਾਲੇ ਤੱਕ 1-2 ਕੰਮ ਨੇਗੇ ਫਰੰਟ ਤੇ ਕਰਨ ਵਾਲੇ। ਇੱਕ ਤਾਂ ਜਿਹੜੇ ਨਾ ਆਪਾਂ ਛੇੜ ਲਾਇਆ ਹੋਇਆ ਹੈਗਾ, ਇਹਦਾ ਉੱਤੋਂ ਕਲਰ ਕਰਨਾ ਹੈਗਾ। ਜਿਸ ਤਰ੍ਹਾਂ ਦਾ ਪਹਿਲੇ ਕਲਰ ਹੋਇਆ ਉਹ ਜੇ ਆਪਣੇ ਘਰ ਕਲਰ ਪਿਆ ਹੈਗਾ ਤੇ ਉਹ ਇਨਸ਼ਾਅੱਲਾ ਤਾਲਾ ਕਰਨੇ ਆ ਬਹੁਤ ਜਲਦੀ। ਮੈਂ ਖੁਦ ਹੀ ਕਰ ਲਵਾਂਗਾ। ਉਹ ਕਲਰ ਮੈਂ ਲੈ ਆਂਦਾ ਸੀਗਾ ਉਹ ਅੰਕਲ ਹੋਰਾਂ ਦੇ ਜਿਹੜਾ ਦਰਵਾਜ਼ਾ ਸੀਗਾ ਕਮਰੇ ਦਾ ਉਹਦੇ ਵਾਸਤੇ, ਲੇਕਿਨ ਉਹਦੇ ਹਟ ਕੇ ਉਹ ਮਿਸਤਰੀ ਨਹੀਂ ਮੈਨੂੰ ਮਿਲਿਆ। ਮੈਂ ਖੁਦ ਕੀਤਾ ਨਹੀਂ, ਮੈਂ ਕਿਹਾ ਮੇਰਾ ਖ਼ਰਾਬ ਹੋ ਜਾਣਾ। ਉਹ ਟਾਈਮ ਹੀ ਨਹੀਂ ਉਸ ਤੋਂ ਬਾਅਦ ਲੱਗਿਆ। ਉਹ ਇਨਸ਼ਾਅੱਲਾ ਤਾਲਾ ਉਹਨਾਂ ਨੂੰ ਹੋਰ ਕਲਰ ਲੈ ਕੇ ਕਰਾ ਦੇਵਾਂਗੇ। ਉਹ ਕਲਰ ਲੱਗਣਾ ਹੀ ਅਜੀਬ ਜਿਹਾ ਸੀਗਾ ਦਰਵਾਜ਼ੇ ਨੂੰ, ਤੇ ਉਹ ਜਿਹੜਾ ਕਲਰ ਉਹਨਾਂ ਦਰਵਾਜ਼ੇ ਵਾਲਾ ਪਿਆ ਉਹ ਇੱਥੇ ਇਸਤੇਮਾਲ ਮੈਂ ਕਰ ਲਵਾਂਗਾ। ਉਹਨਾਂ ਨਵਾਂ ਪੇਂਟ ਦਾ ਡੱਬਾ ਜਿਹਾ ਲੈ ਕੇ ਨਾ तो इंशाल्लाह ताला दरवाजे ला देवांगा। अपने जो शॉप का दरवाजा इस तरह दरवाजा उन्होंने कमरे का तो जिन्होंने को यार बकरियां वगैरह असीं खरीदते रहने उन्होंने कमरा नहीं बनवाया सी उनका रहिंदा इंशाल्लाह ताला बहुत जल्द उन्होंने ही करवा देने आगे। जबरदस्त हो गया। हुण चेक करो माशाल्लाह कितनी प्यारी लुक आ रही है यार घर की सारी। अगों इधरों सफाई हुई भी अंदरों चल के तुहानूं उधर सेन भी दिखाना दुकान भी अंदरों माशाल्लाह साफ हुई भी हैगी।
अबू जान जबरदस्त नहीं हो गया सारी सफाई हर पास काम हो गया माशाल्लाह कितनी खूबसूरत लगी और हाँ इधर भी सफाई सारी अंदरों भी जाने चल के सही नहीं दिखाना सारी सफाई आ गया और पानी ਨਾਲ ਸਫਾਈ ਹੋ ਗਈ हाँ ऐसे तरह ही और चेक करो जी सेन दी अच्छी तरह साफ सफाई कीती हैगी तो फिर हो मैंने पत्ते वगैरह उतो गिर गए ने अबू जान बेर भी पक के गिरदे नहीं जा देखो आ बेर पके हुआ गिरया पे हैगा हाँ ਉਤੋਂ ਨਾ ਹੁਣ ਧੁੱਪ ਲੱਗਦੀ ਨਹੀਂ ਸਮਾਨ ਔਰ ਉੱਥੇ ਵਾਵਾ ਡਿੱਗੇ ਹੁੰਦੇ ਨੇ ਛੱਤਾਂ ਤੋਂ ਖਾਂਦੇ ਨੇ ਹਾਂ ਚੱਕ ਕੇ ਖਾਂਦੇ ਨਹੀਂ ਇਹਨਾਂ ਛੱਤਾਂ ਤੋਂ ਬਾਕੀ ਇਹ ਨਾ ਹੁਣ ਜਿਵੇਂ ਜ਼ਿਆਦਾ ਧੁੱਪ ਨਿਕਲੀ ਖੱਤੇ ਗਰਮੀ ਇੱਕ ਮਹਿਸੂਸ ਹੋ ਰਹੀ ਸੀ ਤੇ ਹੁਣ ਛਾਂ ਜਿਹੜੀ ਨਾ ਬੜੀ ਅੱਛੀ ਲੱਗ ਰਹੀ ਹੈ ਇੱਥੇ ਬੈਠੇ ਹੋਏ ਹਾਂ ਗਰਮੀਆਂ ਆ ਗਈਆਂ ਨਾ ਬੁਝਾਣ ਹੁਣ ਹਾਂ ਸਰਦੀਆਂ ਖਤਮ ਹੋ ਗਈ ਗਰਮੀਆਂ ਅੱਗੇ ਸ਼ੁਰੂ ਹੋਣ ਲੱਗੀਆਂ ਨੇ ਇਸੇ ਵਜ੍ਹਾ ਤੋਂ ਨਾ ਅੱਜ ਬੜਾ ਅੱਛਾ ਫੀਲ ਹੋ ਰਿਹਾ ਮਤਲਬ ਕਿ ਪੱਖਾ ਚੱਲਿਆ ਹੋਵੇ ਜਾਂ ਬੰਦਾ ਠੰਡੀ ਜਗ੍ਹਾ ਤੇ ਬੈਠਾ ਹੋਵੇ ਤਾਂ ਬੜਾ ਅੱਛਾ ਫੀਲ ਹੋ ਰਿਹਾ ਹੈਗਾ ਚਲੋ ਅਸੀਂ ਤਾਂ ਉਂਝ ਫਰਸ਼ ਧੋਤੇ ਨੇ ਕਿ ਥੱਲੋਂ ਠੰਡੀ ਬਣੀ ਖੜੀ ਹੈਗੀ ਫੱਫੇ ਕੁੰਨੀ ਆਪੇ ਪੋਨੀਆਂ ਲਾਂਦੀ ਵਦੀ ਕੋਈ ਇਹਦਾ ਸਾਥ ਹੀ ਨਹੀਂ ਦਿੰਦਾ ਉਹਨੂੰ ਪਤਾ ਅੱਬੂ ਕੋ ਕੁਟਾਂਦੀ ਸਾਨੂੰ ਤੇ ਫਿਰ ਇਹਨੂੰ ਕਿਵੇਂ ਪੋਨੀ ਅਸੀਂ ਲਾਈ ਵੇਖ ਹੁੰਦੇ ਕੋ 60 50 ਹੁੰਦੇ ਨੇ ਲੈ ਲਓ ਰੱਖ ਦੇ ਨਾ ਨਹੀਂ ਦੇ ਨਹੀਂ ਕਰ ਲੈ ਨਹੀਂ ਆਦੀ ਪੀ ਨਾ ਇਹ ਉਹਦੇ ਕੋ ਸਾਰੀ ਜਮਾ ਪੂੰਜੀ ਹੈਗੀ ਹੁੰਦੀ ਹੈ ਮੈਨੂੰ ਦੇ ਦੇਵੇ ਤੇ ਫਿਰ ਆਪ ਕੀ ਖਾਵੇਗੀ ਚਲੋ ਓਕੇ ਹੋ ਗਿਆ ਬਾਕੀ ਦੇਖੋ ਮਾਸ਼ਾਅੱਲਾ ਸੇਨ ਜਿਹਾ ਵੈਸੇ ਬੜਾ ਸਾਫ ਸੁਥਰਾ ਪਿਆ ਹੈਗਾ ਬਸ ਨਾ ਉੱਤੇ ਕਚਰਾ ਵਗੈਰਾ ਫਿਰ ਗਿਰ ਗਿਆ ਪੱਤੇ ਤੇ ਗਿਰਦੇ ਰਹਿੰਦੇ ਨੇ ਉੱਤੇ ਨਾ ਪਰਿੰਦੇ ਵਗੈਰਾ ਨੇ ਤੋਂ ਗਿਰਦੇ ਰਹਿੰਦੇ ਨੇ ਉੱਤੇ ਪੱਤੇ ਅੰਮੀ ਅੱਬੂ ਨਿਕਲਣ ਲੱਗੇ ਨੇ ਕਿ ਇੱਕ ਸਰਪ੍ਰਾਈਜ਼ ਲਵਣ ਜਾਣ ਲੱਗੇ ਨੇ ਇਹ ਸੀ ਸਰਪ੍ਰਾਈਜ਼ ਦੇਖਣ ਵਾਸਤੇ ਮੇਰੇ ਅੱਬੂ ਜਾਨ ਦਾ ਚੈਨਲ ਹੈਗਾ ਅਹਿਮਦ ਫੈਮਿਲੀ ਵਲੌਗ ਉਹ ਜਾ ਕੇ ਵਿਜ਼ਿਟ ਕਰਨਾ ਉੱਥੇ ਤੁਹਾਨੂੰ ਪਤਾ ਚੱਲ ਜਾਏਗਾ ਸਰਪ੍ਰਾਈਜ਼ ਘਰ ਦੇ ਰਿਲੇਟਡ ਹੀ ਹੈਗਾ ਕੋਈ ਔਰ ਜਾਂਦੇ ਨੇ ਔਰ ਚੱਲ ਕੇ ਨਾ ਖਰੀਦ ਕੇ ਲੈ ਆਉਂਦੇ ਨੇ ਖਰੀਦਣ ਜਾਣ ਲੱਗੇ ਕੋਈ ਚੀਜ਼ ਹੈਗੀ ਹੁਣ ਤੁਸੀਂ ਜਾ ਕੇ ਅਹਿਮਦ ਫੈਮਿਲੀ ਵਲੌਗ ਚੈਨਲ ਤੇ ਦੇਖਣਾ ਵੈਸੇ ਕਮਿਊਨਿਟੀ ਸ਼ੇਅਰ ਹੀ ਅੱਜ ਕਰਾਂਗਾ ਨਾ ਕਮਿਊਨਿਟੀ ਜਾ ਕੇ ਤੇ ਆਪਣਾ ਜਿਹੜਾ ਯਾਰ ਨਵਾਂ ਚੈਨਲ ਉਹਨੂੰ ਸਪੋਰਟ ਦਿਖਾਓ ਯਾਰ ਉਹਨੂੰ ਥੋੜਾ ਜਿਹਾ ਉੱਤੇ ਲੈ ਜਾਓ ਆਪਾਂ ਫਿਰ ਪਰਮਾਨੈਂਟ ਉਧਰ ਮਤਲਬ ਕਿ ਸ਼ਿਫਟ ਹੋ ਜਾਣਾ ਇਧਰੋਂ ਕਿਉਂਕਿ ਇਧਰ ਕੁਝ ਵੀਵਰ ਨੇ ਕਿ ਜਿਹੜੇ ਉਹਨੂੰ ਉਸ ਚੈਨਲ ਨੂੰ ਵਾਚ ਨਹੀਂ ਕਰਦੇ ਨੇ ਇਸ ਵਜ੍ਹਾ ਤੋਂ ਤੇ ਮੈਂ ਕੰਮ ਹੀ ਵੀਡੀਓ ਅਪਲੋਡ ਕਰਨਾ ਇਸ ਤੇ ਜ਼ਿਆਦਾ ਫੋਕਸ ਕਰ ਰਿਹਾ ਹਾਂ ਲੇਕਿਨ ਮੇਰੀ ਕੋਸ਼ਿਸ਼ ਹੈਗੀ ਕਿ ਆਪਾਂ ਪਰਮਾਨੈਂਟ ਉਹਦੇ ਤੇ ਇਸ ਤੋਂ ਬਾਅਦ ਹੁਣ ਹਟ ਕੇ ਕੰਮ ਕਰੀਏ ਔਰ ਸਾਰੇ ਜਾ ਕੇ ਹਸਨ ਡੇਲੀ ਲਾਈਫ ਨੂੰ ਵੀ ਸਬਸਕ੍ਰਾਈਬ ਕਰ ਲਓ ਆਪਣੇ ਉਸ ਨਵੇਂ ਚੈਨਲ ਦਾ ਨਾਮ ਹੈ ਹਸਨ ਡੇਲੀ ਲਾਈਫ ਕੁਬਰੀਆਂ ਲੱਗੀਆਂ ਹੋਈਆਂ ਨੇਗੀਆਂ ਬੰਟੇ ਖੇਲਣ ਨੂੰ ਬਰਕਸ਼ਨ ਦਾ ਕਿਹੜਾ ਤੇ ਕੁਬਰੀ ਕਿਹੜੀ ਇੱਥੇ ਹੈ ਚੱਲ ਬੰਡੇ ਹੋ ਗਏ ਨਹੀਂ ਤੂੰ ਛੋਟਿਆ ਤਾਂ ਬੰਡੇ ਹੋ ਗਏ ਨਾ ਇੱਥੋਂ ਵੀਡੀਓ ਭੇਜੀ ਹੋਈ ਹੁਣ ਤਾਂ ਬੇਈਮਾਨੀ ਨਹੀਂ ਵਗਣੀ ਨਾ ਤੂੰ ਛੋਟਿਆ ਤਾਂ ਪਹਿਲੇ ਚ ਵਾਗੀ ਗੋਲੀ ਚੱਲ ਦੁਬਾਰਾ ਹੁਣ ਹਾਂ ਸਨੈਨ ਤੂੰ ਗਿੱਚੜੇ ਆਖਰ ਤੇ ਸਨੈਨ ਦਾ ਪਿਆ ਬੰਟਾ ਜਾ ਚੱਲ ਨਾਲੀ ਦੇ ਵਿੱਚ ਗਿਆ ਜਾ ਉਹਨੇ ਪਿੱਲਾਂ ਕਰਨੀਆਂ ਚੋਟ ਕੇ ਨੇ ਬਾਅਦ ਪਿੱਲਾਂ ਕਰਨੀਆਂ ਸੀ ਚਲੋ ਖੇਲੋ ਖੇਲੋ ਉਡਾ ਦੇ ਕੋਈ ਨਹੀਂ ਹੋਈ ਬਾਤ ਜੀ ਓਕੇ ਹੋ ਗਏ ਪਿੱਲਾਂ ਕਰ ਇੱਥੇ ਇੱਕ ਗੋਲੀ ਦੇ ਇਹਨੂੰ ਚੋਟ ਸਨੈਨ ਵਾਲੇ ਨੂੰ ਬਚ ਗਈ ਸ਼ਾਵਾ ਗੇਮ ਇਹਨੇ ਥੋੜੀ ਤੁਹਾਨੂੰ ਮੈਂ ਸਮਝਾ ਰਿਹਾ ਗੇਮ ਕਿਵੇਂ ਖੇਲਦੇ ਨੇ ਗਾਗਰ ਨੂੰ ਚੋਟਣਾ ਹੁੰਦਾ ਹੈ ਜਾਂ ਪਹਿਲੇ ਪਿੱਲ ਕਰਕੇ ਫਿਰ ਗਾਗਰ ਨੂੰ ਚੋਟਣਾ ਹੁੰਦਾ ਪਿੱਲਾਂ ਲਾਜ਼ਮੀ ਕਰਨੀ ਹੁੰਦੀ ਉਹ ਜਾਂ ਖੱਡਾ ਜਾਂਦਾ ਹੁੰਦੇ ਗਾਗਰ ਲਾਜ਼ਮੀ ਸਿੱਟਣੀ ਹੁੰਦੀ ਦੁਕਾਨ ਦੀ ਸਫਾਈ ਵਗੈਰਾ ਦੀ ਜਿਹੜੀ ਨਾ ਮੁਕੰਮਲ ਰੂਟੀਨ ਤੁਹਾਡੇ ਨਾਲ ਇਸ ਵੀਡੀਓ ਸ਼ੇਅਰ ਕੀਤੀ ਹੈਗੀ ਔਰ ਨੈਕਸਟ ਜਿਹੜੀ ਅੱਗੇ ਵੀਡੀਓ ਬਣਾਉਣ ਲੱਗੇ ਉਹ ਨਵੇਂ ਚੈਨਲ ਲਈ ਹੈਗੀ ਆਪਣਾ ਨਵਾਂ ਚੈਨਲ ਹਸਨ ਡੇਲੀ ਲਾਈਫ ਉਹਦੇ ਤੇ ਇਨਸ਼ਾਅੱਲਾ ਤਾਲਾ ਆਵੇਗੀ ਬਾਕੀ ਜੇ ਰੂਟੀਨ ਹੋਏ ਮੇਰੇ ਦਿਲ ਦੀ ਤੇ ਆਪਣਾ ਜਬ ਲਾ ਕੇ ਤੇ ਐਂਡ ਕਰਨਾ ਤੁਹਾਨੂੰ ਅੱਛਾ ਲੱਗੇ ਲਾਜ਼ਮੀ ਆਪਣੇ ਚੈਨਲ ਸਬਸਕ੍ਰਾਈਬ ਕਰ ਲੈਣਾ ਵੀਡੀਓ ਲਾਈਕ ਕਰ ਲੈਣਾ ਹੋ ਸਕੇ ਤਾਂ ਅੱਗੇ ਆਪਣੇ ਦੋਸਤਾਂ ਰਿਸ਼ਤੇਦਾਰਾਂ ਸ਼ੇਅਰ ਵੀ ਕਰ ਲੈਣਾ ਥੈਂਕਸ ਫॉर ਵਾਚਿੰਗ ਐਂਡ ਅੱਲਾ ਹਾਫਿਜ਼ ਤੇ ਸੱਚ ਹਸਨ ਡੇਲੀ ਲਾਈਫ ਤੇ ਮੈਂ ਦਿਖਾ ਦੇਵਾਂਗਾ ਕਿ ਅੰਮੀ ਅਬੂ ਕੀ ਸਰਪ੍ਰਾਈਜ਼ ਲੈ ਕੇ ਆਉਂਦੇ ਨੇ ਕੀ ਚੀਜ਼ ਘਰ ਵਾਸਤੇ ਖਰੀਦ ਕੇ ਲੈ ਆਉਂਦੇ ਨੇ ਹਸਨ ਡੇਲੀ ਲਾਈਫ ਤੇ ਜਾ ਕੇ ਤੁਸੀਂ ਦੇਖ ਸਕਦੇ ਹੋ